ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਭ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਲਸਨ ਰੋਡ, ਜਿੱਥੇ 23ਵੇਂ ਮਹਾਨ ਨਗਰ ਕੀਰਤਨ ਦੇ ਜਿਹੜੇ ਸਜਾਏ ਜਾਣੇ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਲਗਾਤਾਰ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਚੱਲ ਰਹੀ ਹੈ। ਆਪਣੇ ਨਾਲ ਇਸ ਟਾਈਮ ਬੇਕਰਸਫੀਲਡ ਦੇ ਸਿਟੀ ਦੇ ਕਾਉਂਸਲ ਮੈਂਬਰ ਮਨਪ੍ਰੀਤ ਕੌਰ ਜੀ ਉਹ ਜੁੜੇ ਨੇ। ਮਨਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਆਗਮਨ ਪੁਰਬ ਦੀਆਂ, ਨਗਰ ਕੀਰਤਨ ਦੀਆਂ। ਸੋ ਕਿੱਦਾਂ ਚੱਲ ਰਿਹਾ, ਕਿੱਦਾਂ ਹੈ ਸਾਰਾ ਕੁਝ? ਬਹੁਤ ਸੋਹਣਾ ਚੱਲ ਰਿਹਾ। ਇੱਕ ਤਾਂ ਪੰਜਾਬੀ ਰੇਡੀਓ USA ਟੀਮ ਦਾ ਬਹੁਤ ਧੰਨਵਾਦ। ਹਰੇਕ ਸਾਲ ਪਹੁੰਚਦੇ ਨੇ। ਇਹ ਸਾਡਾ 23ਵੀਂ ਨਗਰ ਕੀਰਤਨ ਇੱਥੋਂ ਸ਼ੁਰੂ ਹੋ ਰਿਹਾ, ਜਿਹੜਾ ਇੱਥੋਂ ਦਾ ਵਿਲਸਨ ਰੋਡ ਗੁਰਦੁਆਰਾ ਜਿਹਦੇ ਜਿਹੜਾ ਨਾਂ ਅਸੀਂ ਰੱਖਿਆ ਹੋਇਆ ਸੰਗਤ ਵੱਲੋਂ ਹੀ ਕਿ ਵੀ ਵਿਲਸਨ ਰੋਡ ਗੁਰਦੁਆਰਾ, ਜਿਹੜਾ ਮੈਂ ਕਹਿ ਸਕਦੀ ਹਾਂ ਹੁਣ ਆਪਣੀ ਸਿਟੀ ਆਫ ਬੇਕਰਸਫੀਲਡ ਦੇ ਵਿੱਚ ਸਭ ਤੋਂ ਪੁਰਾਣਾ ਗੁਰੂ ਘਰ ਆ। ਇਹ ਗੁਰੂ ਘਰ ਪਹਿਲਾਂ ਜਿਵੇਂ ਕਈ ਸਿਟੀਜ਼ ਦੇ ਵਿੱਚ ਜਿਹੜਾ ਟ੍ਰੈਂਡ ਰਿਹਾ ਸੀ ਕਿ ਵੀ ਟ੍ਰੈਂਡ ਵੀ ਨਹੀਂ ਕਿ ਵੀ ਇੱਕ ਆਪਣਾ ਇੱਕ ਥਾਂ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆਪਾਂ ਚਰਚਾਂ ਨੂੰ ਖਰੀਦ ਕੇ ਫਿਰ ਗੁਰੂ ਘਰ ਬਣਾਏ ਨੇ। ਇਹ ਗੁਰੂ ਘਰ ਆਪਾਂ ਸੰਗਤ ਵੱਲੋਂ ਇੱਕ ਪਹਿਲਾ ਐਫਰਟ ਸੀਗਾ ਕਿ ਵੀ ਇੱਟ ਬਾਈ ਇੱਟ ਇਹ ਸੰਗਤ ਨੇ ਇਸ ਗੁਰੂ ਘਰ ਨੂੰ ਪਹਿਲਾਂ ਖੜਾ ਕੀਤਾ ਸੀ ਇਸ ਬੇਕਰਸਫੀਲਡ ਸੰਗਤ ਦੇ ਵਿੱਚ। ਸੋ ਬਹੁਤ ਖੁਸ਼ੀ ਹੁੰਦੀ ਆ, ਬਹੁਤ ਮਾਣ ਹੁੰਦਾ ਕਿ ਸੰਗਤ ਜੁੜਦੀ ਆ ਹਰੇਕ ਸਾਲ। ਅਸੀਂ ਵੀ ਗੁਰਮੁਖੀ ਗੁਰਬਾਣੀ ਕੀਰਤਨ ਇਸ ਗੁਰੂ ਘਰ ਤੋਂ ਹੀ ਸਿੱਖਿਆ ਵਾ। ਬਹੁਤ ਵਧੀਆ। ਸੋ ਮਨਪ੍ਰੀਤ ਸਿਟੀ ਕਾਉਂਸਲ ਮੈਂਬਰ ਆ, ਹੁਣ ਤੁਹਾਨੂੰ ਤਕਰੀਬਨ ਸਾਲ ਹੋ ਗਿਆ? ਹਾਂਜੀ, ਦਸੰਬਰ ਦੇ ਵਿੱਚ ਸਾਲ ਹੋਣ ਵਾਲਾ ਵਾ। ਸੋ ਕਿੱਦਾਂ ਰਿਹਾ ਪਹਿਲੇ ਸਾਲ ਦਾ ਜਿਹੜਾ ਟੈਨਿਓਰ ਆ? ਕੀ ਜਿਹੜੀਆਂ ਚੀਜ਼ਾਂ ਆ ਤੁਸੀਂ ਨਵੀਆਂ ਜਿਹੜੀਆਂ ਉਹ ਦੇਖੀਆਂ? ਬਿਲਕੁਲ ਵੀ ਜੀ, ਬਸ ਬਿਆਨ ਨਹੀਂ ਕਰ ਸਕਦੇ ਕਿ ਕਿੰਨੀ ਖੁਸ਼ੀ ਹੁੰਦੀ ਆ ਕਿ ਸੰਗਤ ਦੀ ਸੇਵਾ ਦੇ ਵਿੱਚ ਇਸ ਨਵੇਂ ਰੂਪ ਦੇ ਵਿੱਚ ਸੰਗਤ ਦੀ ਸੇਵਾ ਕਰ ਸਕਦੇ ਆ। ਜਿੱਦਾਂ ਕਿ ਤੁਸੀਂ ਵੀ ਜਾਣਦੇ ਹੋ ਆਪਣੀ ਸੇਵਾ ਇਕੱਠੇ ਰਹੀ ਆ ਜਕਾਰਾ ਮੂਵਮੈਂਟ ਤੇ ਪੰਜਾਬੀ ਰੇਡੀਓ USA ਦੇ ਨਾਲ। ਪਰ ਹੁਣ ਜਿਵੇਂ ਇੱਕ ਇੰਡੀਵਿਜੂਅਲ ਲੈਵਲ ਤੇ ਆਪਾਂ ਨੂੰ ਪਤਾ ਲੱਗਦਾ ਕਿ ਵੀ ਆਪਣੀ ਕਮਿਊਨਿਟੀ ਦੇ ਵਿੱਚ ਕਿਹੜੇ ਗੈਪਸ ਨੇ, ਕਿੱਥੇ ਆਪਾਂ ਉਹ ਆਵਾਜ਼ ਉਠਾ ਸਕਦੇ ਹਾਂ, ਇੱਕ ਸਿੱਖ ਆਵਾਜ਼, ਇੱਕ ਪੰਜਾਬੀ ਆਵਾਜ਼ ਉਠਾ ਸਕਦੇ ਹਾਂ। ਭਾਵੇਂ ਆਪਾਂ ਸਿਰਫ ਉਹ ਇਕੱਲੇ ਹੀ ਹੁੰਦੇ ਆ ਉਹ ਕਮਰੇ ਦੇ ਵਿੱਚ ਜਾਂ ਉਸ ਕੁਰਸੀਆਂ ਦੇ ਵਿੱਚ, ਪਰ ਜਦੋਂ ਆਪਾਂ ਇੱਕ ਸਿੱਖ ਪੰਜਾਬੀ ਕਮਿਊਨਿਟੀ ਦੀ ਆਵਾਜ਼ ਉਠਾਉਂਦੇ ਆ ਤਾਂ ਲੋਕ ਸੁਣਦੇ ਨੇ ਤੇ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਵੀ ਆਪਣੀ ਕਮਿਊਨਿਟੀ ਤੇ ਕੀ ਆਪਣੇ ਇਸ਼ੂਜ਼ ਕੀ ਨੇ, ਲਿਵਡ ਐਕਸਪੀਰੀਅੰਸ ਕੀ ਆ। ਤੇ ਇੱਥੇ ਬੇਕਰਸਫੀਲਡ ਦੇ ਵਿੱਚ ਪੰਜਾਬੀ ਤੀਜੀ ਲੈਂਗੁਏਜ ਆ ਆਪਣੇ ਰੈਂਕ ਦੇ ਵਿੱਚ ਆਉਂਦੀ ਆ। ਸੋ ਇਹਦਾ ਮਤਲਬ ਆ ਕਿ ਆਪਣੀ ਕਮਿਊਨਿਟੀ ਇੱਥੇ ਬਹੁਤ ਵੱਡੀ ਆ ਤੇ ਇਸ ਚੀਜ਼ ਨੂੰ ਐਕਨੋਲੇਜ ਕਰਨਾ ਚਾਹੀਦਾ ਵਾ ਤੇ ਕਰਨਾ ਪੈਂਦਾ ਵਾ ਜਦੋਂ ਆਪਾਂ ਇੱਕ ਸੀਟ ਜਿੱਤਦੇ ਆ ਆਪਣੀ ਸਿਟੀ ਕਾਉਂਸਲ ਤੇ। ਸੋ ਬਹੁਤ ਧੰਨਵਾਦ ਕਮਿਊਨਿਟੀ ਦਾ, ਇਹ ਕਮਿਊਨਿਟੀ ਕਰਕੇ ਹੀ ਆਪਾਂ ਇਸ ਸੀਟ ਦੇ ਵਿੱਚ ਆ। ਸੋ ਮਨਪ੍ਰੀਤ, ਤੁਸੀਂ ਇਸ਼ੂਜ਼ ਦੀ ਗੱਲ ਕੀਤੀ, ਕੀ ਮੁੱਖ ਇਸ਼ੂਜ਼ ਜਿਹੜੇ ਆਪਣੀ ਕਮਿਊਨਿਟੀ ਦੀਆਂ ਓਵਰਆਲ ਤੁਹਾਡੀ ਜਿਹੜਾ ਡਿਸਟ੍ਰਿਕਟ ਆ ਉਹਦੇ ਤੁਹਾਨੂੰ ਸਾਹਮਣੇ ਜਿਹੜੇ ਉਹ ਆ ਰਹੇ ਆ ਜਿਨ੍ਹਾਂ ਦੇ ਉੱਤੇ ਜੇ ਕਾਫੀ ਕੰਮ ਕਰਨ ਦੀ ਜ਼ਰੂਰਤ ਹੈ? ਜ਼ਰੂਰ। ਜਿਵੇਂ ਹੁਣ ਐਸੇ ਹਫਤੇ ਰੋਡ ਸੇਫਟੀ ਦੀ ਬਹੁਤ ਇਸ਼ੂਜ਼ ਨੇ। ਆਪਾਂ ਨੂੰ ਜਦੋਂ ਆਪਣੇ ਬਜ਼ੁਰਗ ਤੁਰਦੇ ਫਿਰਦੇ ਜਾਂ ਸਾਈਕਲਾਂ ਤੇ ਹੁੰਦੇ ਨੇ ਉਹਨਾਂ ਨੂੰ ਗੱਡੀਆਂ ਤੋਂ ਬਚਾਅ ਕਰਨਾ ਪੈਂਦਾ, ਪਰ ਫਿਰ ਵੀ ਗੱਡੀਆਂ ਬਹੁਤ ਤੇਜ਼ ਚੱਲਦੀਆਂ ਨੇ। ਇੱਥੇ ਰੋਡ ਸੇਫਟੀ ਦਾ ਡਿਜ਼ਾਈਨ ਇੱਥੇ ਇੰਪਰੂਵ ਕਰਨ ਵਾਲਾ ਵਾ। ਇੱਕ ਆਪਣੇ ਜਿਹੜੀ ਨੌਜਵਾਨਾਂ ਦੇ ਵਿੱਚ ਇੱਕ ਸਬਸਟੈਂਸ ਯੂਜ਼ ਡਰੱਗ ਇਸ਼ੂਜ਼ ਜਿਹੜੇ ਨੇ, ਆਪਣੇ ਫੈਂਟਨਲ ਓਵਰਡੋਸ ਬਹੁਤ ਹੁੰਦੇ ਨੇ ਆਪਣੀ ਕਮਿਊਨਿਟੀ ਦੇ ਵਿੱਚ। ਤੇ ਇਸ ਗੱਲ ਨੂੰ ਆਪਾਂ ਜਦੋਂ ਮੈਨੂੰ ਕੰਟੈਕਟ ਕੀਤਾ ਜਾਂਦਾ ਫੈਮਿਲੀ ਵੱਲੋਂ ਇੰਡੀਵਿਜੂਅਲੀ, ਫਿਰ ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ, ਸਪੋਰਟ ਦਿੰਦੇ ਹਾਂ। ਆਪਣੀ ਕਮਿਊਨਿਟੀ ਦੇ ਵਿੱਚ ਹੁਣ ਜ਼ਿਆਦਾ ਵੱਧ ਰਿਹਾ ਹੈ? ਤੁਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰ ਰਹੇ ਹੋ ਓਵਰਆਲ ਤੁਹਾਡੇ ਡਿਸਟ੍ਰਿਕਟ ਦੀ ਕਮਿਊਨਿਟੀ ਦੀ ਗੱਲ ਕਰ ਰਹੇ ਹੋ? ਦੋਨੇ, ਹਾਂਜੀ ਦੋਨੇ। ਪਰ ਆਪਣੀ ਕਮਿਊਨਿਟੀ ਦੇ ਵਿੱਚ ਉਦੋਂ ਮੈਨੂੰ ਫਿਰ ਕੰਟੈਕਟ ਦੇ ਵਿੱਚ ਕੀਤਾ ਜਾਂਦਾ ਜਦੋਂ ਕੋਈ ਹੈਲਪ ਜਾਂ ਕੋਈ ਟ੍ਰਾਂਸਲੇਸ਼ਨ ਜਾਂ ਕਿਸੇ ਰਿਸੋਰਸ ਦੀ ਜ਼ਰੂਰਤ ਪੈਂਦੀ ਆ। ਸੋ ਆਪਣੀ ਕਮਿਊਨਿਟੀ ਦੇ ਵਿੱਚ ਉਹੀ ਟ੍ਰੈਂਡ ਨੇ ਜਿਹੜੀ ਬਾਕੀ ਕਮਿਊਨਿਟੀ ਦੇ ਵਿੱਚ ਦੇਖੇ ਜਾਂਦੇ ਨੇ। ਸੋ ਕੀ ਤੁਹਾਨੂੰ ਲੱਗਦਾ ਇਹਨਾਂ ਇਸ਼ੂਜ਼ ਦੇ ਕਾਰਨ ਕੀ ਆ? ਆਈ ਨੋ ਫੈਂਟਨਲ ਦੀ ਪ੍ਰੋਬਲਮ ਤਾਂ ਇਸ ਟਾਈਮ ਪੂਰੇ ਕੈਲੀਫੋਰਨੀਆ ਦੇ ਵਿੱਚ, ਕਿ ਇਨਫੈਕਟ ਪੂਰੇ US ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ, ਤੇ ਇੱਥੇ ਉਸ ਦੇ ਉੱਤੇ ਐਕਸ਼ਨ ਲੈਣ ਦੇ ਲਈ ਕਿੱਦਾਂ ਦੇ ਐਕਸ਼ਨ ਲਏ ਜਾ ਰਹੇ ਆ ਉਹਨੂੰ ਕੰਟਰੋਲ ਕਰਨ ਲਈ? ਇੱਕ ਤਾਂ ਅਸੀਂ ਇੱਕ ਪ੍ਰੀਵੈਂਟਿਵ ਮੈਜਰਸ ਲੈ ਰਹੇ ਹਾਂ। ਅਸੀਂ ਕਰੰਟ ਬਿਹੇਵੀਅਰ ਹੈਲਥ ਦੇ ਨਾਲ ਤੇ ਹੋਰ ਜਿਹੜੇ ਇੱਥੇ ਪ੍ਰੋਵਾਈਡਰਸ ਨੇ, ਅਸੀਂ ਇੱਕ ਆਲ ਪੰਜਾਬੀ ਦੇ ਵਿੱਚ ਇੱਥੇ ਇੱਕ ਸਿੰਪੋਜ਼ੀਅਮ ਰੱਖਿਆ ਸੀਗਾ ਆਪਣੇ ਗੁਰੂ ਘਰ ਦੇ ਵਿੱਚ, ਜਿੱਥੇ ਅਸੀਂ ਨਾਰਕੈਨ ਡਰੱਗ ਵੀ ਵਰਤੀ ਸੀਗੀ ਸੰਗਤ ਦੇ ਵਿੱਚ। ਜਿਹੜੀ ਇੱਕ ਭਾਵੇਂ ਅਸੀਂ ਹਜੇ ਨਹੀਂ ਡਰੱਗ ਓਵਰਡੋਸ ਨੂੰ ਪੂਰੀ ਤਰ੍ਹਾਂ ਪ੍ਰੀਵੈਂਟ ਕਰ ਸਕਦੇ, ਅਸੀਂ ਐਟਲੀਸਟ ਇੱਕ ਮਦਦ ਦੇ ਸਕਦੇ ਹਾਂ ਕਿ ਜਦੋਂ ਓਵਰਡੋਸ ਹੋ ਰਿਹਾ ਉਹ ਇੱਕ ਡਰੱਗ ਆ ਜਿਹੜੀ ਉਸ ਓਵਰਡੋਸ ਨੂੰ ਸਟਾਪ ਕਰ ਸਕਦੀ ਆ। ਸੋ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਆਪਣੀ ਸਿਹਤ ਨੂੰ ਵੀ ਤੇ ਦੂਜਿਆਂ ਦੀ ਸਿਹਤ ਦਾ ਖਿਆਲ ਰੱਖਣ ਦੇ ਵਿੱਚ ਇਹ ਵੀ ਪ੍ਰੀਵੈਂਟਿਵ ਮੈਜਰਸ ਵੀ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ। ਹੋਰ ਅਸੀਂ ਆਲ ਪੰਜਾਬੀ ਦੇ ਵਿੱਚ ਇੱਕ ਸਮਝਾਇਆ ਗਿਆ ਕਿ ਵੀ ਉਹ ਸਾਇੰਸ ਕੀ ਆ ਫੈਂਟਨਲ ਦੇ ਬਿਹਾਈਂਡ, ਕਿ ਵੀ ਤੁਹਾਡੇ ਦਿਮਾਗ 'ਤੇ ਕੀ ਅਸਰ ਪੈ ਰਿਹਾ ਵਾ। ਸੋ ਉਹਦੇ ਨਾਲ ਅਸੀਂ ਇੱਕ ਸਪੋਰਟ ਗਰੁੱਪ ਵੀ ਬਣਾਉਣ ਲੱਗੇ ਹਾਂ। ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ। ਇੰਡੀਵਿਜੂਅਲ ਸਪੋਰਟ ਜ਼ਰੂਰ ਚੱਲ ਰਹੀ ਹੈ ਕਮਿਊਨਿਟੀ ਦੇ ਵਿੱਚ। ਹਾਂਜੀ, ਥੈਂਕ ਯੂ ਮਨਪ੍ਰੀਤ, ਬੜੀ ਮਿਹਰਬਾਨੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।